ਤੇ ਅਗਲੀ ਖਬਰ ਦੇ ਵੱਲ ਵਧੀਏ, ਕਹਿੰਦੇ ਕੈਨੇਡਾ ਨੇ ਭਾਰਤੀ ਸਟੱਡੀ ਵੀਜ਼ਿਆਂ ਤੇ ਕੈਂਚੀ ਫੇਰ ਦਿੱਤੀ ਹੈ ਜੀ। ਪ੍ਰਵੀਨ ਜੀ, ਬਹੁਤ ਫਿਕਰਮੰਦੀ ਵਾਲੀ ਖਬਰ ਤੁਸੀਂ ਕਹਿ ਸਕਦੇ ਹੋ। ਤੇ ਇਹ ਕੈਂਚੀ ਵੀ ਮਤਲਬ ਲਗਭਗ 86% ਦੇ ਕਰੀਬ, ਬਹੁਤ ਜ਼ਿਆਦਾ ਜੀ, ਕਿ 100 ਜਵਾਕਾਂ ਦੀ ਐਪਲੀਕੇਸ਼ਨ ਜਾਵੇ ਤੇ 14 ਦੀ ਮਨਜ਼ੂਰ ਹੋਵੇ, 86 ਦੀ ਮਨਜ਼ੂਰ ਨਾ ਹੋਵੇ। ਜਦੋਂ ਕਿ ਪਿਛਲੇ ਸਮਿਆਂ 'ਚ ਇਹ ਅੰਕੜਾ ਲਗਭਗ ਉਲਟ ਸੀ। ਪਿਛਲੇ ਸਾਲਾਂ ਤੋਂ ਲਗਾਤਾਰ ਲਗਭਗ 90%, 92%, 95% ਤੱਕ ਭਾਰਤੀਆਂ ਨੂੰ ਸਟੱਡੀ ਵੀਜ਼ੇ ਮਿਲੇ ਨੇ। ਹੁਣ ਉਹਦੇ ਪਰ ਐਡੀ ਵੱਡੀ ਕਟੌਤੀ ਦਾ ਅਸਰ ਸਿੱਧਾ ਕੀ ਇਹ ਕੈਨੇਡਾ ਤੇ ਅਸਰ ਪਊਗਾ ਫਿਰ? ਕਿਉਂਕਿ ਹੁਣ ਤੱਕ ਆਪਾਂ ਇਸ ਪਹਿਲੂ ਤੇ ਚਰਚਾ ਕਰਦੇ ਆਏ ਹਾਂ ਪ੍ਰਵੀਨ ਜੀ, ਕਿ ਕੈਨੇਡਾ ਸਟੱਡੀ ਵੀਜ਼ੇ ਰੋਕੂਗਾ ਕਿਵੇਂ? ਹੁਣ ਤਾਂ ਆਮਦਨ ਦਾ ਸਰੋਤ ਹੈ। ਜੇ ਰੁਕਦੇ ਨੇ ਕੀ ਉਹਦੀ ਆਮਦਨ ਤੇ ਖੜੋਤ ਆਉਂਦੀ ਹੈ? ਲਓ, ਮੈਂ ਇਸ ਅੰਕੜਿਆਂ ਦੇ ਵੱਲ ਨਾਲ ਗੱਲ ਕਰਦਾ। ਕਹਿੰਦੇ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਦੇ ਪਿਛਲੀ ਤਿਮਾਹੀ ਦੇ ਮੁਕਾਬਲੇ ਇਸ ਵਾਰ 86% ਵੀਜ਼ਾ ਪਰਮਿਟ ਘਟਾਤੇ ਜੀ। ਕਹਿੰਦੇ ਜੀ ਪਿਛਲੇ ਸਾਲ ਸਤੰਬਰ ਦੇ ਹਵਾਲੇ ਨਾਲ 2022 ਦੇ ਵਿੱਚ ਜਿਹੜੇ ਮਤਲਬ ਉਹਨਾਂ ਨੂੰ ਵੀਜ਼ੇ ਮਿਲੇ ਸੀ 1,08,940 ਸੀ। ਇਹ ਇੱਕ ਸਮੈਸਟਰ ਦੇ ਹਵਾਲੇ ਨਾਲ ਗੱਲ ਹੈ। 2022 ਦੇ ਲਾਸਟ ਸਮੈਸਟਰ ਜਿਹੜਾ ਹੁੰਦਾ ਨਾ, ਸੋ 2022 ਦੇ ਵਿੱਚ ਕਹਿੰਦੇ ਜੀ ਇੱਕ ਸਮੈਸਟਰ ਦੇ 1,08,940 ਵੀਜ਼ੇ ਮਿਲੇ ਸੀ, ਜਿਹੜੇ ਇਸ ਵਾਰ ਸਿਰਫ 14,910 ਮਿਲਿਆ। ਠੀਕ ਹੈ ਜੀ। 1,08,940 ਦੇ ਮੁਕਾਬਲੇ ਇਸ ਵਾਰ ਉਸੇ ਸਮੇਂ ਪੀਰੀਅਡ ਦੇ ਵਿੱਚ ਵੀਜ਼ਿਆਂ ਦੀ ਗਿਣਤੀ ਸਿਰਫ 14,910 ਹੈ। ਸੋ 86% ਘਟਣਾ। ਤੁਸੀਂ ਇਹ ਹਿਸਾਬ ਲਾ ਲਓ। ਕਹਿੰਦੇ ਜੀ ਕਿ ਜਿਹੜੀ ਸਭ ਤੋਂ ਵੱਡੀ ਆਬਾਦੀ ਭਾਰਤ ਤੋਂ ਕੈਨੇਡਾ ਜਾਂਦੀ ਹੈ ਸਟੱਡੀ ਵੀਜ਼ਿਆਂ ਦੇ ਲਈ, ਉਹਨਾਂ ਦੇ ਹਵਾਲੇ ਨਾਲ ਇਹ ਸਾਲਾਨਾ 136 ਲੱਖ ਕਰੋੜ ਦੀ ਆਮਦਨ ਹੁੰਦੀ ਹੈ ਕੈਨੇਡਾ ਨੂੰ। ਠੀਕ ਹੈ ਜੀ। ਤੇ ਉਹ 136 ਲੱਖ ਕਰੋੜ ਦੀ ਆਮਦਨ ਹੁਣ ਕਿੱਥੇ ਜਾਊਗੀ ਜੀ? ਕਹਿੰਦੇ ਤੁਸੀਂ ਪਿਛਲੇ ਸਾਲ ਦੇ ਵਿੱਚ ਪੂਰੇ 2022 ਦੇ ਸਾਲ ਦੇ ਦੌਰਾਨ ਪੰਜਾਬ ਤੋਂ, ਭਾਰਤ ਦੇ ਹੋਰਨਾਂ ਸੂਬਿਆਂ ਤੋਂ ਕੁੱਲ ਜਿਹੜੇ ਸਟੱਡੀ ਵੀਜ਼ੇ ਲੱਗੇ ਉਹ 2,25,835 ਲੱਗੇ। ਠੀਕ ਹੈ ਜੀ। ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਕਿੱਡਾ ਵੱਡਾ ਅੰਕੜਾ ਹੈ। ਵੀਜ਼ਿਆਂ ਦਾ ਲਗਭਗ ਕਹਿੰਦੇ 41-42% ਇਹੀ ਆ ਜੀ, ਇਕੱਲੇ ਇੱਕ ਮੁਲਕ ਤੋਂ ਹੀ। ਤਾਂ ਉਸ ਦੇ ਉੱਤੇ ਹੁਣ ਸਿੱਧੀ ਮਾਰ ਪੈਣੀ ਹੈ। ਪਰ ਇਹ ਕਹਿੰਦੇ ਕੀ ਮਾਰ ਜੀ? ਉਹ ਇਸ ਲਈ ਹੈ ਕਿ ਨਿੱਜਰ ਵਾਲਾ ਮਾਮਲਾ ਹੋ ਗਿਆ ਸੀ। ਨਿੱਜਰ ਵਾਲੇ ਮਾਮਲੇ ਕਰਕੇ ਇਹ ਕੀ ਇਹ ਉਸ ਕਾਰਨ ਹੈ ਕਿ 41 ਇੱਥੋਂ ਕੂਟਨੀਤਿਕ ਤਬਦੀਲ ਕਰ ਦਿੱਤੇ ਗਏ? ਪਰ ਮਾਹਰ ਵੀ ਤੇ ਕੈਨੇਡਾ ਨਾਲ ਸੰਬੰਧਿਤ ਲੋਕ ਵੀ ਤੇ ਇਮੀਗ੍ਰੇਸ਼ਨ ਵਾਲੇ ਵਿਭਾਗਾਂ ਦਾ ਵੀ ਇਹ ਕਹਿਣਾ ਹੈ ਕਿ ਕੂਟਨੀਤਿਕਾਂ ਦੇ ਨਾਲ ਕੋਈ ਫਰਕ ਨਹੀਂ ਪਿਆ। ਹੁਣ ਸਾਰਾ ਪ੍ਰੋਸੈਸ ਆਨਲਾਈਨ ਹੈ ਜੀ। ਚਾਹੇ ਇੱਥੋਂ ਕੂਟਨੀਤਿਕ ਬਦਲ ਕੇ ਕਿਸੇ ਹੋਰ ਮੁਲਕ 'ਚ ਬਿਠਾਤੇ ਹੋਣ, ਕੰਮ ਉੱਥੋਂ ਵੀ ਇੱਥੇ ਵਾਲਾ ਕਰੀ ਜਾਂਦੇ ਨੇ। ਉਹ ਮਸਲਾ ਨਹੀਂ ਹੈਗਾ। ਇਹ ਮਸਲਾ ਭਾਰਤ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਆਏ ਤਣਾਅ ਦਾ ਵੀ ਹੈ। ਇਹ ਮਸਲਾ ਉੱਥੇ ਪੰਜਾਬੀਆਂ ਦੇ ਵੱਧ ਰਹੇ ਖਿੱਚੋਤਾਣ, ਫਸਾਦ, ਪ੍ਰਦਰਸ਼ਨ, ਉਹਦਾ ਵੀ ਹੈ। ਸਾਡੇ ਹੀ ਭਾਈਚਾਰੇ ਭਾਰਤੀਆਂ ਵੱਲੋਂ ਉੱਥੇ ਖੋਲੇ ਗਏ ਕਾਲਜ, ਉਹਨਾਂ ਦੇ ਫੜੇ ਜਾਣ ਦਾ, ਡੰਮੀ ਐਡਮਿਸ਼ਨਾਂ ਦਾ ਇਹ ਵੀ ਹੈ। ਬਿਲਕੁਲ ਸਹੀ। ਉੱਥੇ ਰਹਿਸ਼ੀ ਦਿੱਕਤਾਂ, ਕਾਲਜਾਂ ਦੇ ਬਾਹਰ ਪ੍ਰਦਰਸ਼ਨ, ਸੜਕਾਂ ਤੇ ਲੜਾਈ ਝਗੜੇ, ਕਿੰਨਾ ਹੀ ਅਸਰ ਇਹ ਸਮੁੱਚੇ ਕੰਮ ਤੇ ਪੈ ਰਿਹਾ। ਪਰ ਕਹਿੰਦੇ ਜੀ ਕੈਨੇਡਾ ਨੇ ਆਪਣਾ ਸਿਸਟਮ ਬੰਦ ਨਹੀਂ ਕੀਤਾ। ਉਹਨੇ ਹੋਰਨਾਂ ਦੇਸ਼ਾਂ ਦੇ ਲਈ ਰਾਹ ਜ਼ਿਆਦਾ ਖੋਲਤਾ। ਉਹਦੀ ਆਮਦਨ ਉਸੇ ਤਰ੍ਹਾਂ, ਉਹਦੇ ਪਰ ਕੋਈ ਫਰਕ ਨਹੀਂਗਾ। ਮੇਰੇ ਕੋਲ ਇੱਕ ਰਿਪੋਰਟ ਹੈ, ਉਹ ਕਹਿੰਦੇ ਜੀ ਕਿ 5,000 ਦੇ ਵਿਦਿਆਰਥੀਆਂ ਦੀ ਸਮਰੱਥਾ ਵਾਲੀ ਇੱਕ ਯੂਨੀਵਰਸਿਟੀ ਹੈ, ਅਲਗੋਮਾ ਯੂਨੀਵਰਸਿਟੀ। ਹਾਂਜੀ। ਅਲਗੋਮਾ ਯੂਨੀਵਰਸਿਟੀ ਦੀ ਮੁਖੀ ਹੈ ਅਸੀਮਾ ਬਸੀਨਾ ਜੀ। ਅਸੀਮਾ ਬਸੀਨਾ ਦਾ ਕਹਿਣਾ ਹੈ ਕਿ ਇਸ ਨੇ ਅਫਰੀਕਾ ਦੇ ਨੌਜਵਾਨਾਂ ਦੇ ਲਈ ਵੱਧ ਦਾਖਲੇ ਖੋਲ੍ਹਤੇ। ਉਹਨਾਂ ਦੀ ਗਿਣਤੀ ਕਹਿੰਦੇ ਵੱਧ ਰਹੀ ਹੈ, ਇਸ ਲਈ ਸਾਡੀਆਂ ਐਡਮਿਸ਼ਨਾਂ ਤਾਂ ਉਨੀਆਂ ਦੀਆਂ ਉਨੀਆਂ ਹੀ ਨੇ ਜੀ। ਤੇ ਫਿਰ ਜੇ ਕਾਲਜਾਂ ਦੀਆਂ ਐਡਮਿਸ਼ਨਾਂ ਉਨੀਆਂ ਹੀ ਨੇ, ਯੂਨੀਵਰਸਿਟੀ ਦੀ ਐਡਮਿਸ਼ਨਾਂ ਉਨੀਆਂ ਹੀ ਨੇ, ਇਹਦਾ ਮਤਲਬ ਕੈਨੇਡਾ ਦੀ ਆਮਦਨ ਵੀ ਉਨੀ ਹੋ। ਤੇ ਫਿਰ ਉਹਦੀ ਆਮਦਨ ਦਾ ਫਰਕ ਨਹੀਂ। ਫਰਕ ਦੂਸਰੇ ਪਾਸੇ ਇੱਕ ਮਹੀਨ ਪੱਖ ਦੇ ਵਿੱਚ ਇਹ ਵੀ ਸਾਹਮਣੇ ਆ ਰਿਹਾ ਜੀ ਕਿ ਭਾਰਤ ਦੇ ਅੰਦਰ ਵੀ ਇਹ ਚੇਤਨਾ ਆਈ ਹੈ ਕਿ ਆਪਣੇ ਜਵਾਕਾਂ ਨੂੰ ਕੈਨੇਡਾ ਭੇਜਣਾ ਘਟਾਓ। ਠੀਕ ਹੈ। ਉਧਰੋਂ ਵੀ ਤੇ ਇਧਰੋਂ ਵੀ ਫਰਕ, ਇਹ ਵੀ ਇਧਰੋਂ ਵੀ ਇੱਕ ਅਸਰ ਕਹਿੰਦੇ ਹੁਣ ਸ਼ੁਰੂ ਹੋਇਆ ਕਿ ਭਾਰਤੀ ਲੋਕ ਵੀ, ਪੰਜਾਬੀ ਭਾਈਚਾਰੇ ਦੇ ਲੋਕ ਵੀ ਇਹ ਸੋਚਣ ਲੱਗੇ ਨੇ ਕਿ ਕੈਨੇਡਾ 'ਚ ਜੋ ਦਿੱਕਤਾਂ ਆ ਰਹੀਆਂ ਜਵਾਕਾਂ ਨੂੰ, ਜੋ ਉਹ ਇਸ ਪੱਖੋਂ ਨਹੀਂਗਾ ਕਿ ਸਟੱਡੀ ਵੀਜ਼ੇ ਲਈ ਕੋਈ ਦਿੱਕਤ ਹੈ, ਉਹਨਾਂ ਦੇ ਰੁਜ਼ਗਾਰ ਦੇ ਪੱਖ ਤੋਂ ਹੈ ਜੀ। ਉਸ ਪੱਖ ਤੋਂ ਸੋਚ ਰਹੇ ਨੇ ਕਿ ਉੱਥੇ ਜਾ ਕੇ ਨੌਕਰੀ ਮਿਲਣਾ ਮੁਸ਼ਕਿਲ ਹੋ ਰਿਹਾ। ਅੱਜ ਕੱਲ੍ਹ ਰਹਿਣ ਸਹਿਣ ਮਹਿੰਗਾ ਹੋ ਗਿਆ, ਬਹੁਤ ਖਾਣ ਪੀਣ ਬਹੁਤ ਮਹਿੰਗਾ ਹੋ ਗਿਆ। ਉਹ ਇਹ ਜੋੜ ਘਟਾ ਲਾਉਣ ਤੋਂ ਬਾਅਦ ਕਹਿੰਦੇ ਉਹਨਾਂ ਨੇ ਸੋਚਿਆ ਕਿ ਹੁਣ ਕੁਝ ਹੋਰ ਮੁਲਕਾਂ ਦਾ ਰੁਖ ਕੀਤਾ ਜਾਵੇ। ਸੋ ਇਸ ਲਈ
ਪੰਜਾਬ ਤੇ ਭਾਰਤ ਦੇ ਹੋਰਨਾਂ ਸੂਬਿਆਂ ਦੇ ਵਿਦਿਆਰਥੀ ਹੁਣ ਕੁਝ ਹੋਰ ਪਾਸੇ ਵੀ ਜਾਣ ਬਾਰੇ ਸੋਚਣ ਲੱਗੇ ਨੇ ਤੇ ਮਾਪੇ ਵੀ ਇਹਦੇ ਪਰ ਨਜ਼ਰਸਾਨੀ ਕਰਨ ਲੱਗੇ ਨੇ। ਪਰ ਆਹ ਵੀਜ਼ਿਆਂ ਦਾ ਘਟਨਾ ਜਿਹੜੇ 86% ਨੇ, ਤਾਂ ਅਸੀਂ ਉਸ ਵਾਲੇ ਨਾਲ ਗੱਲ ਕਰ ਰਹੇ ਨਾ ਕਿ ਜਿਹੜੀ ਨਹੀਂ ਦਿੱਤੇ ਗਏ। ਜੀ ਜੀ, ਇਹ ਐਪਲੀਕੇਸ਼ਨਾਂ ਗਈਆਂ ਤੇ ਉਹਦੇ ਮੁਕਾਬਲੇ ਇੰਨੇ ਘਟਨੇ, ਤੋਂ ਪਿਛਲੇ ਸਾਲ ਦੇ ਮੁਕਾਬਲੇ 86% ਕਟੌਤੀ ਹੋਣਾ ਹੈ। ਇਹਦਾ ਮਤਲਬ ਕੈਨੇਡਾ ਨੇ ਭਾਰਤ ਪ੍ਰਤੀ ਆਪਣਾ ਰੁਖ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਔਰ ਇਹ ਸਰਕਾਰਾਂ ਦੀ ਨਲਾਇਕੀ ਦਾ ਅਸਰ ਬੱਚਿਆਂ ਤੇ ਪੈ ਰਿਹਾ। ਸ਼ਰਮਾ ਜੀ, ਜਦੋਂ ਸਾਡੇ ਆਪਣੇ ਹਾਲਾਤ ਦੇਸ਼ ਦੇ ਇਹ ਜਿਹੇ ਕਿ ਸਾਡੀ ਜਿਹੜੀ ਅਗਲੀ ਪੀੜ੍ਹੀ ਆ ਉਹਨੂੰ ਹਿਜਰਤ ਕਰਨੀ ਪੈ ਰਹੀ ਹੈ, ਤੇ ਜਦੋਂ ਉਹਨੂੰ ਹਿਜਰਤ ਕਰਨੀ ਪੈ ਰਹੀ ਹੈ, ਚਾਹੇ ਕਿਸੇ ਦੇ ਕਾਰਨ ਸਮਾਜਿਕ ਨੇ, ਚਾਹੇ ਕਿਸੇ ਦੇ ਕਾਰਨ ਪੋਲੀਟੀਕਲ ਨੇ, ਚਾਹੇ ਕਿਸੇ ਦੇ ਕਾਰਨ ਆਰਥਿਕ ਹੋ ਸਕਦੇ ਆ, ਪਰ ਹੁਣ ਜੇ ਤੁਸੀਂ ਮੁਨਸਰੀ ਪੱਛਮੀ ਦੇਸ਼ਾਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਤੇ ਹੋ, ਵਿਦੇਸ਼ ਨੀਤੀਆਂ ਤੇ ਜਦੋਂ ਉਹਦਾ ਚ 19-21 ਦਾ ਵੀ ਬਦਲਾਅ ਹੋਊਗਾ ਤਾਂ ਉਹਦਾ ਜ਼ਾਹਰ ਜੀ ਗੱਲ ਆ ਤੁਹਾਡੇ ਤੇ ਪ੍ਰਭਾਵ ਪਊਗਾ। ਦੂਜਾ ਜਿਹੜਾ ਬਿਲਕੁਲ ਜਿਹੜਾ ਦੂਜਾ ਪਹਿਲੂ ਹੈ ਸ਼ਰਮਾ ਜੀ, ਉਹ ਇਸ ਕਰਕੇ ਅਹਿਮ ਹੈ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਕੈਨੇਡਾ ਤੋਂ ਵਾਇਰਲ ਹੋ ਰਹੀਆਂ ਵੀਡੀਓਜ਼ ਜਾਂ ਉੱਥੋਂ ਇਹ ਚਰਚਾ ਚੱਲੀ ਕਿ ਵਿਦਿਆਰਥੀਆਂ ਉੱਤੇ ਤਣਾਅ ਬਹੁਤ ਜ਼ਿਆਦਾ, ਵਿਦਿਆਰਥੀ ਬਹੁਤ ਜ਼ਿਆਦਾ ਤਣਾਅ ਦੇ ਵਿੱਚ ਰਹਿ ਰਹੇ ਨੇ, ਤਾਂ ਉਸ ਚੀਜ਼ ਨੇ ਵੀ ਥੋੜਾ ਜਿਹਾ ਮਾਪਿਆਂ ਉੱਤੇ ਅਸਰ ਪਾਇਆ ਇਸ ਚੀਜ਼ ਦਾ ਕਿ ਕਿਸੇ ਹੋਰ ਮੁਲਕ ਦਾ ਰੁਖ ਕੀਤਾ ਜਾਵੇ। ਪਰ ਜਿਵੇਂ 86% ਵਾਲਾ ਜਿਹੜਾ ਤੁਸੀਂ ਹਵਾਲਾ ਦਿੱਤਾ, ਉਹਨੂੰ ਦਰਕਿਨਾਰ ਨਹੀਂ ਆਪਾਂ ਕਰ ਸਕਦੇ। ਉਹਦਾ ਮਤਲਬ ਇਹ ਸੀਗਾ ਕਿ ਐਪਲੀਕੇਸ਼ਨ ਤਾਂ ਗਈ ਸੀ 100 ਦੇ ਵਿੱਚੋਂ, ਪਰ ਐਕਸੈਪਟ 14 ਹੋਈਆਂ ਨੇ। ਇਹ ਜਿਹੜਾ ਸਿੱਧਾ ਤੌਰ ਤੇ ਆਪਾਂ, ਹਾਂਜੀ ਬਿਲਕੁਲ।